ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਂਦੇ ਹਾਂ। ਵਿਸਾਖੀ ਮੌਕੇ ਭਾਰੀ ਪੁਲਿਸ ਬਲ ਤੈਨਾਤ। ਜੀ ਇਹ ਤਾਂ ਹੁਣ ਆਪਾਂ ਦੇਖਿਆ ਹੀ ਆ, ਪਿਛਲੇ ਕੋਈ 10-15 ਦਿਨ ਤੋਂ ਹੀ ਇਹ ਸਿਲਸਿਲਾ ਚੱਲ ਰਿਹਾ ਹੈ। ਤਾਂ ਦੇਖੋ, ਅੱਜ ਉੱਥੇ ਡੀਜੀਪੀ ਖੁਦ ਕੈਂਪ ਕਰ ਰਹੇ ਨੇ ਤਲਵੰਡੀ ਸਾਬੋ ਵਿਖੇ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ। ਅੱਜ ਇਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਕਹਿੰਦੇ ਕਿ ਇੱਥੇ ਪਰਿੰਦਾ ਪਰ ਨਹੀਂ ਮਾਰ ਸਕਦਾ, ਜੇ ਕੋਈ ਵਾਂਟਡ ਹੈ ਪੁਲਿਸ ਨੂੰ, ਹਾਲਾਂਕਿ ਨਾਮ ਨਹੀਂ ਲਿਆ ਅੰਮ੍ਰਿਤਪਾਲ ਸਿੰਘ ਦਾ, ਕਿ ਉਸ ਨੂੰ ਜ਼ਰੂਰ ਫੜਿਆ ਜਾਏਗਾ। ਤਾਂ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਉੱਥੇ ਆ ਕੇ ਕੀਤੀਆਂ, ਮਤਲਬ ਕਿ ਆਪਣੀ ਸਿਕਿਉਰਿਟੀ ਨੂੰ ਚੈੱਕ ਕੀਤਾ। ਪਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਕੁਝ ਹੋਰ ਸ਼ਹਿਰਾਂ ਦੇ ਵਿੱਚ ਵੀ ਤਗੜੀ ਨਫਰੀ ਜਿਹੜੀ ਪੁਲਿਸ ਦੀ ਏ ਉਹ ਤੈਨਾਤ ਨਜ਼ਰ ਆਏਗੀ। ਅੱਜ ਇਧਰੋਂ ਜੇ ਆਪਾਂ ਦੇਖੀਏ, ਸੰਗਰੀਆ ਵਾਲੀ ਸਾਈਡ ਤੋਂ, ਗੰਗਾ ਨਗਰ ਵਾਲੀ ਸਾਈਡ ਤੋਂ, ਇਧਰੋਂ ਵੀ ਖਬਰਾਂ ਆਉਂਦੀਆਂ ਰਹੀਆਂ ਕਿ ਅੰਮ੍ਰਿਤਪਾਲ ਸਿੰਘ ਦੀ ਕੋਈ ਇਨਪੁਟ ਸ਼ਾਇਦ ਇਹਨਾਂ ਨੂੰ ਮਿਲੀ ਆ, ਜਿਹਦੇ ਕਰਕੇ ਉਧਰ ਵੀ ਜਾ ਕੇ, ਜਿਹੜੀ ਇਹ ਪੰਜਾਬੀਆਂ ਦੀ ਬੈਲਟ ਹੈ ਰਾਜਸਥਾਨ ਦੇ ਵਿੱਚ, ਉਧਰ ਜਾ ਕੇ ਵੀ ਪੁਲਿਸ ਜਿਹੜੀ ਹੈ ਉਹ ਕਾਫੀ ਐਕਟਿਵਿਜ਼ਮ ਆਪਣਾ ਦਿਖਾ ਰਹੀ ਹੈ। ਪਰ ਇੱਥੇ ਹੁਣ ਅੱਜ ਜੇ ਤੁਸੀਂ ਦੇਖੋਗੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਵੀ ਬਿਆਨ ਆ ਗਿਆ। ਉਹਨਾਂ ਨੇ ਸੰਗਤਾਂ ਨੂੰ ਕਿਹਾ ਕਿ ਬਈ ਹੁਮ ਹੁਮਾ ਕੇ ਪਹੁੰਚੋ, ਡਰਨ ਦੀ ਲੋੜ ਨਹੀਂ, ਝਿਜਕਣ ਦੀ ਜ਼ਰੂਰਤ ਨਹੀਂ, ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚ ਕਰਕੇ ਬਈ ਅੰਮ੍ਰਿਤ ਪਾਨ ਕਰੋ। ਉਹਨਾਂ ਨੇ ਵੀ ਇੱਕ ਮੈਸੇਜ ਦਿੱਤਾ ਹੈ। ਤਾਂ ਮਤਲਬ ਕਿ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਇੱਕ ਵਾਰੀ ਕੁਝ ਇਸ ਤਰ੍ਹਾਂ ਦਾ ਹੋ ਗਿਆ ਕਿ ਕਿਆਸ ਰਾਈਆਂ। ਹਾਲਾਂਕਿ ਮੈਂ ਐਵੇਂ ਕਹਾਂ, ਕੋਈ ਬਹੁਤਾ ਜ਼ਿਆਦਾ ਇੱਥੇ ਉਹ ਨਹੀਂ ਹੈਗਾ, ਕੋਈ ਪੈਨਿਕ ਹੈ, ਕੋਈ ਬਹੁਤ ਜ਼ਿਆਦਾ ਪੁਲਿਸ ਦਾ ਕੋਈ ਖੌਫ ਹੈ। ਜਿਸਨੇ ਵੀ ਵਿਸਾਖੀ ਤੇ ਜਾਣਾ ਹੈ ਉਹ ਜਾਏਗਾ। ਪਰ ਜਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਹੈ, ਜਿਸ ਤਰ੍ਹਾਂ ਇਹ ਸਾਰਾ ਕੁਝ ਵਾਪਰਿਆ ਹੈ, ਮਤਲਬ ਕਿ ਠੀਕ ਆ ਕਿ ਇੱਕ ਪਾਸੇ ਸੱਚ ਆ ਕਿ ਪੁਲਿਸ ਦੀ ਨਫਰੀ ਬਹੁਤ ਹੈ, ਪਰ ਕੋਈ ਐਡਾ ਵੱਡਾ ਡਰ ਨਹੀਂ ਹੈ। ਕਿਉਂਕਿ ਇਹ ਨਫਰੀ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਪਿਛਲੇ ਤਕਰੀਬਨ 1 ਮਹੀਨੇ ਤੋਂ ਇਸੇ ਤਰ੍ਹਾਂ ਹੀ ਆ। ਇਸੇ ਤਰ੍ਹਾਂ ਹੀ ਤਾਂ ਲੋਕ ਹੁਣ ਇਸ ਚੀਜ਼ ਨੂੰ ਸਮਝ ਗਏ ਆ ਕਿ ਹਾਲੇ ਸ਼ਾਇਦ ਪੰਜਾਬ ਦੀ ਧਰਤੀ ਤੇ ਇਹ ਜਿਹੜੇ ਚਾਹੇ ਉਹ ਹੋਰ ਦਸਤੇ ਇਹਨਾਂ ਨੇ ਬੁਲਾਏ ਨੇ ਫੌਜੀ ਦਸਤੇ ਜਾਂ ਹੋਰ ਜੋ ਵੀ ਕੰਪਨੀਆਂ ਵਗੈਰਾ ਆਈਆਂ ਨੇ, ਇਹ ਇੱਥੇ ਮੌਜੂਦ ਰਹਿਣਗੀਆਂ। ਪਰ ਜਿਸ ਤਰ੍ਹਾਂ ਅੱਜ ਖੁਦ ਡੀਜੀਪੀ ਦਾ ਜਾਣਾ, ਖੁਦ ਏਡੇ ਵੱਡੇ ਪੱਧਰ ਤੇ ਜਾ ਕੇ ਉੱਥੇ ਚੈਕਿੰਗ ਵੈਕਿੰਗ ਕਰਨਾ, ਉਹ ਸਾਰਾ ਕੁਝ ਠੀਕ ਹੈ। ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ ਤੁਸੀਂ ਕਹਿ ਸਕਦੇ ਹੋ ਕਿ ਬਈ ਅਸੀਂ ਦੁਰਸਤ ਕਰਨਾ ਹੈ, ਸਾਡੀ ਡਿਊਟੀ ਹੈ, ਉਹ ਚੀਜ਼ ਸਹੀ ਹੈ, ਸੱਚ ਹੈ। ਪਰੰਤੂ ਮਤਲਬ ਕਿ ਜਿਸ ਤਰ੍ਹਾਂ ਹੁਣ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਇਹ ਬਿਆਨ ਆ ਜਾਣਾ ਕਿ ਬਈ ਤੁਸੀਂ ਹੁਮ ਹੁਮਾ ਕੇ ਪਹੁੰਚੋ, ਡਰਨ ਦੀ ਲੋੜ, ਉਹ ਚੀਜ਼ ਮੇਰੇ ਖਿਆਲ ਨਾਲ ਤਾਂ ਜਿਹੜਾ ਮੇਰਾ ਮੰਨਣਾ ਹੈ ਕਿ ਖੁਦ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਕਿ ਹਾਂ ਬਈ ਠੀਕ ਹੈ, ਕੁਝ ਸਾਡੇ ਇਸ਼ੂਜ਼ ਇਸ ਤਰ੍ਹਾਂ ਦੇ ਹੈਗੇ ਨੇ ਕਿ ਸਾਨੂੰ ਲਾਅ ਐਂਡ ਆਰਡਰ ਮੇਨਟੇਨ ਰੱਖਣ ਵਾਸਤੇ ਨਫਰੀ ਜਿਹੜੀ ਆ ਉਹ ਸੜਕਾਂ ਤੇ ਉਤਾਰਨੀ ਪੈ ਰਹੀ ਆ। ਵੈਸੇ ਵੀ ਆਪਾਂ ਦੇਖਦੇ ਹਾਂ, ਚਾਹੇ ਮੇਲੇ ਹੋਣ, ਜੋੜ ਮੇਲ ਹੋਣ, ਜਾਂ ਹੋਰ ਵੱਡੇ ਤਿਉਹਾਰ ਹੋਣ, ਵੱਡੇ ਇਕੱਠ ਹੋਣ, ਰੈਲੀਆਂ ਹੋਣ, ਪੁਲਿਸ ਤਾਂ ਤੈਨਾਤ ਰਹਿੰਦੀ ਹੈ। ਪੁਲਿਸ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਪਰ ਜੇ ਸਰਕਾਰ ਇਸ ਗੱਲ ਨੂੰ ਕਹੇ ਕਿ ਹਾਂ ਇਹ ਸਾਰਾ ਕੁਝ ਤੁਹਾਡੀ ਸਿਕਿਉਰਿਟੀ ਵਾਸਤੇ ਆ, ਕਿਸੇ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ, ਸੰਗਤ ਆਵੇ, ਨਤਮਸਤਕ ਹੋਵੇ, ਤਾਂ ਮੇਰੇ ਖਿਆਲ ਨਾਲ ਬਿਹਤਰ ਹੁੰਦਾ। ਥੋੜਾ ਮਾਹੌਲ ਜਿਹੜਾ ਖੁੱਲਦਾ। ਹਾਲਾਂਕਿ ਚਲੋ ਲਾਅ ਐਂਡ ਆਰਡਰ ਤੇ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਕੰਪਰੋਮਾਈਜ਼ ਨਹੀਂ ਹੋ ਸਕਦੇ, ਆਪਾਂ ਨਹੀਂ ਕਹਿ ਸਕਦੇ ਕਿ ਤੁਸੀਂ ਕੰਪਰੋਮਾਈਜ਼ ਹੋ ਜਾਓ। ਪਰ ਉਹ 44 ਦੀ ਆ ਜਾਣੀ ਖਬਰ, ਜਾਂ ਇਸ ਤਰ੍ਹਾਂ ਮਤਲਬ ਕਿ ਪਰਿੰਦਾ ਪਰ ਨਹੀਂ ਮਾਰ ਸਕਦਾ। ਦੇਖੋ 44 ਦਾ ਕੀ ਮਤਲਬ ਹੋਇਆ? ਜਿੱਥੇ ਸੰਗਤ ਦੀ ਇਕੱਤਰਤਾ ਹੋਣੀ ਹੈ ਤਾਂ ਉੱਥੇ ਤਾਂ ਮਤਲਬ ਕਿ ਇਕੱਠ ਹਜ਼ਾਰਾਂ ਚ ਜਾਣਾ। 44 ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਫਿਰ ਜੀ ਨੰਗੇ ਹਥਿਆਰ ਨਹੀਂ ਲਹਿਰਾਏ ਜਾਣਗੇ, ਇਹ ਹੈ ਉਹ ਹੈ। ਜਿਹੜਾ ਵੀ ਬੰਦਾ ਆਪਾਂ ਦੇਖਿਆ ਕਿ ਜਾਂਦਾ ਨਤਮਸਤਕ ਹੋਣ ਜਾਂਦਾ, ਕੋਈ ਵਿਖਾਵਾ ਕਰਨ ਥੋੜੀ ਜਾਂਦਾ। ਵਿਸਾਖੀ ਵੈਸੇ ਹੀ ਜੇ ਤੁਸੀਂ ਦੇਖੋਗੇ ਤਾਂ ਕਦੇ ਵੀ ਇਸ ਤਰ੍ਹਾਂ ਦੀ ਆਪਾਂ ਨਹੀਂ ਦੇਖੀ ਕਿ ਜਿਹਦੇ ਵਿੱਚ ਕੋਈ ਪੁਲਿਸ ਨੂੰ ਬੜੀ ਜਦੋਜਹਿਦ ਕਰਨੀ ਪਵੇ। ਆਮ ਤੌਰ ਤੇ ਲੋਕ ਜਾਂਦੇ, ਇਸ਼ਨਾਨ ਕਰਦੇ ਆ, ਉੱਥੇ ਪ੍ਰਸ਼ਾਦਾ ਪਾਣੀ ਛਕਦੇ ਆ, ਕੀਰਤਨ ਸਰਵਣ ਕਰਦੇ ਆ, ਵਾਰਾਂ ਸੁਣਦੇ ਆ, ਚਲੋ ਠੀਕ ਆ, ਆਪਣੇ ਘਰ ਨੂੰ ਆ ਗਿਆ। ਇਸ ਤਰ੍ਹਾਂ ਤਾਂ ਕਦੇ ਹੋਇਆ ਹੀ ਨਹੀਂ ਅੱਜ ਤੱਕ, ਮੈਂ ਤੇ ਆਪਣੀ ਸੰਭਾਲਾ ਚ ਨਹੀਂ ਦੇਖਿਆ। ਹਾਂ, ਇੱਕ ਵਾਰੀ ਥੋੜਾ ਤੁਹਾਨੂੰ ਯਾਦ ਕਰਵਾ ਦੇਣਾ ਕਿ ਜਦੋਂ ਸਰਬੱਤ ਖਾਲਸਾ ਹੋਇਆ, ਉਸ ਤੋਂ ਬਾਅਦ ਇੱਕ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਰੱਖਿਆ ਸੀਗਾ ਸ਼ਾਇਦ ਇਕੱਠ ਭੌਂਕੇ ਫੇਰ, ਤਾਂ ਉਦੋਂ ਸਰਕਾਰ ਨੇ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ
ਆਪਣਾ ਜ਼ੋਰ ਵਰਤ ਕੇ ਉਹ ਨਾਕਾਮ ਕਰ ਦਿੱਤਾ ਸੀਗਾ। ਇਕੱਠ ਰੱਖਿਆ ਗਿਆ ਸੀਗਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ, ਪਰ ਵਿਸਾਖੀ ਦੇ ਮੌਕੇ ਤੇ ਕਦੇ ਇਸ ਤਰ੍ਹਾਂ ਅਸੀਂ ਨਹੀਂ ਦੇਖਿਆ। ਤਾਂ ਖੈਰ ਇਹ ਜਿਹੜਾ ਹੁਣ ਮਾਹੌਲ ਬਣਿਆ, ਇਹਦੇ ਵਿੱਚ ਇੱਕ ਕਿਆਫਾ ਇਹ ਵੀ ਲਾਇਆ ਜਾ ਰਿਹਾ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਸਰੈਂਡਰ ਕਰ ਸਕਦਾ ਹੈ ਇੱਥੇ ਆ ਕੇ, ਤਾਂ ਕਰਕੇ ਪੁਲਿਸ ਇੰਨੀ ਜ਼ਿਆਦਾ ਲਾਈ ਗਈ ਆ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਹੋਰ ਸ਼ਹਿਰਾਂ ਦੇ ਵਿੱਚ ਵੀ ਪੁਲਿਸ ਜਿਹੜੀ ਹੈ ਉਹ ਮੈਦਾਨ 'ਚ ਆ। ਪੁਲਿਸ ਕੁਝ ਗ੍ਰਿਫਤਾਰੀਆਂ ਵੀ ਕਰ ਰਹੀ ਆ। 2 ਭਰਾ ਇੱਕ ਫੜੇ ਨੇ ਇਹਨਾਂ ਨੇ, ਜਿਨ੍ਹਾਂ ਨੇ ਦੱਸਦੇ ਕਿ ਕਥਿਤ ਤੌਰ ਤੇ ਅੰਮ੍ਰਿਤਪਾਲ ਸਿੰਘ ਨੂੰ ਰੋਟੀ ਖਵਾਈ ਸੀਗੀ, ਲੀੜੇ ਲੋੜੇ ਬਦਲਾਏ ਆ। ਕਿਹਾ ਜਾ ਰਿਹਾ ਕਿ 28 ਤੋਂ ਬਾਅਦ ਇਹ ਉਹਨਾਂ ਦੇ ਕੋਲ ਹੀ ਸਿੱਧਾ ਗਿਆ। ਫਿਰ ਇਸ ਤੋਂ ਇਲਾਵਾ ਕੋਈ NRI ਦੀ ਕੋਠੀ ਆ, ਉੱਥੇ ਠਹਿਰਣ ਦੀ ਖਬਰ ਆ, ਉੱਥੋਂ ਕੁਝ ਬੰਦੇ ਹਿਰਾਸਤ ਦੇ ਵਿੱਚ ਨੇ। ਇਸ ਤੋਂ ਇਲਾਵਾ ਅਵਤਾਰ ਸਿੰਘ ਖੰਡਾ ਦੀ ਮਾਤਾ ਬਾਰੇ ਵੀ ਖਬਰ ਆ ਰਹੀ ਸੀ ਕਿ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਹੁਣ ਉਹ ਹਿਰਾਸਤ ਦੇ ਵਿੱਚ ਇੱਕ ਹੋਰ ਮੁੰਡਾ ਸਿੰਗਾਪੁਰ ਤੋਂ ਆਇਆ, ਉਹਨੂੰ ਵੀ ਹਿਰਾਸਤ 'ਚ ਲੈ ਜਾਣ ਦਾ ਸਮਾਚਾਰ ਹੈ। ਪਰ ਇੱਥੋਂ ਗਾਂ ਅਗਲਾ ਜਿਹੜਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਕਰਨ ਸ਼ੁਰੂ ਹੁੰਦਾ ਹੈ ਜੋ ਪੰਜਾਬੀ ਬੈਲਟ ਰਾਜਸਥਾਨ 'ਚ ਹੈ, ਕਿ ਉੱਥੇ ਹੁਣ ਪੁਲਿਸ ਜਾਂ ਇੰਟੈਲੀਜੈਂਸੀ ਜਾਂ ਹੋਰ ਏਜੰਸੀਆਂ ਜਿਹੜੀਆਂ ਕਾਫੀ ਐਕਟਿਵ ਨੇ। ਸ਼ਾਇਦ ਕੋਈ ਕੜੀਆਂ ਜੋੜ ਰਹੇ ਆ ਵੀ ਕੋਈ ਇਧਰੋਂ, ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਸੰਗਰੀ ਵਾਲੀ ਸਾਈਡ ਤੋਂ ਵੀ ਤਖਤ ਸ੍ਰੀ ਦਮਦਮਾ ਸਾਹਿਬ ਕੋਈ ਦੂਰ ਨਹੀਂ ਹੈ ਜੀ। ਜਦੋਂ ਇੱਧਰ ਨੂੰ ਜਾਈਏ ਤਾਂ ਇੱਥੇ ਵੀ ਵਿਚਾਲੇ ਕੁਛ ਵੀ ਨਹੀਂ ਪੈਂਦਾ, ਕੋਈ ਲਾ ਲਓ ਕਿ 60-70 ਕਿਲੋਮੀਟਰ ਦਾ ਸਨ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਹੁਣ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਦੀਆਂ ਕਿ ਇੰਨੀ ਵੱਡੀ ਤਾਦਾਦ ਪੁਲਿਸ ਵਾਲਿਆਂ ਦੀ ਇਹ ਸਾਰੀ ਜਿਹੜੀ ਨਫਰੀ ਤੈਨਾਤ ਹੋਈ ਹੈ, ਕੀ ਇਹ ਕੋਈ ਇਨਪੁਟ ਹੈ ਕਿ ਅੰਮ੍ਰਿਤਪਾਲ ਸਿੰਘ ਸਰੈਂਡਰ ਕਰ ਸਕਦਾ ਹੈ, ਜਾਂ ਫਿਰ ਇਹਨਾਂ ਨੇ ਐਕਸਟਰਾ ਇਸ ਕਰਕੇ ਪ੍ਰਬੰਧ ਕੀਤੇ ਆ ਕਿ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰੱਖਿਆ ਜਾ ਸਕੇ। ਜੀ ਹੁਣੇ ਕੁਝ ਘੰਟੇ ਪਹਿਲਾਂ ਦੀ ਵੀ ਆ ਰਹੀ ਆ ਵੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹਨੂਮਾਨਗੜ੍ਹ ਦੇ ਵਿੱਚ ਤਲਾਸ਼ੀ ਮੁਹਿੰਮ ਵੀ ਜਿਹੜੀ ਉੱਥੇ ਚੱਲ ਰਹੀ ਹੈ। ਉਹ ਇਹੀ ਹੈ ਹਨੂਮਾਨਗੜ੍ਹ, ਸੰਗਰੀਆ, ਇਹ ਮਟੀਲੀ, ਗੰਗਾਨਗਰ, ਇਹ ਬੈਲਟ ਹੈ ਪੰਜਾਬੀਆਂ ਦੀ। ਇਹ ਕੋਈ ਬਹੁਤੀ ਦੂਰ ਨਹੀਂ ਹੈਗੇ। ਆ ਸਾਡੇ ਜਿੱਥੇ ਮੈਂ ਬੈਠਾ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਸਾਨੂੰ ਉਹਨਾਂ ਕੋ ਬਠਿੰਡਾ, ਉਹਨਾਂ ਕੋ ਹਨੂਮਾਨਗੜ੍ਹ ਹੈ। ਪਰ ਮਤਲਬ ਕਿ ਉਹ ਨਾਲ ਹੀ ਆਪਣੇ ਭਰਾ, ਇੱਥੋਂ ਕੋਈ ਬਹੁਤੀ ਦੂਰ ਨਹੀਂ ਹੈਗਾ। ਸਾਡੇ ਤਾਂ ਅਸੀਂ ਤਾਂ ਜੇ ਜਾਣਾ ਹੋਵੇ ਤੇ ਰਾਜਸਥਾਨ ਸਾਈਕਲ ਖਿੱਚੋ ਤੇ 10-12 ਕਿਲੋਮੀਟਰ ਤੋਂ ਬਾਰਡਰ ਸ਼ੁਰੂ ਹੋ ਜਾਂਦਾ ਹੈ। ਤਾਂ ਉਹ ਜਿਹੜੀ ਬੈਲਟ ਹੈ ਉਹ ਸਾਰੀ ਪੰਜਾਬੀਆਂ ਦੀ ਆ ਜੀ। ਉੱਥੇ ਵੀ ਕੁਝ ਖਾਲਿਸਤਾਨ ਪੱਖੀ ਹੈਗੇ ਨੇ ਲੋਕ, ਧਾਰਮਿਕ ਸਥਾਨ ਉੱਥੇ ਵੀ ਨੇ, ਰਿਸ਼ਤੇਦਾਰੀਆਂ ਨੇ ਉਧਰ। ਤਾਂ ਇਸ ਤਰ੍ਹਾਂ ਮਤਲਬ ਕਿ ਉਹ ਚੀਜ਼ ਤੇ ਹੁੰਦੀ ਹੈ। ਸੋ ਉਹ ਇਨਪੁਟ ਇਹਨਾਂ ਕੋਲ ਕਿਵੇਂ ਹੈ ਕਿਵੇਂ ਨਹੀਂ, ਉਹ ਆਪ ਇੰਟੈਲੀਜੈਂਸ ਦਾ ਵਿਸ਼ਾ, ਆਪਣਾ ਵਿਸ਼ਾ ਨਹੀਂ ਹੈ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉੱਥੇ ਵੀ ਪੰਜਾਬੀ ਬਹੁਤ ਨੇ ਉਸ ਬੈਲਟ ਦੇ ਵਿੱਚ। ਜੀ ਤੇ ਮਿੰਟੂ ਜੀ, ਜਿਸ ਤਰੀਕੇ ਨਾਲ ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਸਾਰੇ, ਵੀ ਇਹ ਸੰਦੇਸ਼ ਤਾਂ ਇਹਨਾਂ ਨੂੰ ਦੇਣਾ ਚਾਹੀਦਾ ਸੀ ਸਰਕਾਰ ਨੂੰ ਕਿ ਪੁਲਿਸ ਦੀ ਇੰਨੀ ਜਿਹੜੀ ਨਫਰੀ, ਇਹ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਕੀ ਹੁੰਦਾ ਕਿ ਮਾਹੌਲ ਥੋੜਾ ਖੁੱਲਦਾ ਹੈ, ਥੋੜੀ ਕਸ਼ੀਦਗੀ ਘਟਦੀ ਹੈ। ਸਰਕਾਰ ਕਹੇ ਕਿ ਹਾਂ ਅਸੀਂ ਤੁਹਾਡੀ ਸਿਕਿਉਰਿਟੀ ਵਾਸਤੇ ਤਾਂ ਸਾਰਾ ਕੁਝ ਕਰ ਰਹੇ ਹਾਂ। ਮਤਲਬ ਕਿ ਇਹਨਾਂ ਨੇ ਤਾਂ ਚਲੋ ਇੰਟੈਲੀਜੈਂਸੀ ਤਾਂ ਬਈ ਆਪਣੀ ਖੂਫੀਆ ਉਸ ਦਾ ਸਾਰੀ ਧਾੜ ਆਪਣੀ ਮੈਦਾਨ 'ਚ ਉਤਾਰਨੀ ਹੈ। ਉੱਥੇ ਪੁਲਿਸ ਸਾਦੇ ਕੱਪੜਿਆਂ 'ਚ ਸੇਵਾ ਕਰਦੀ ਵੀ ਲੱਗੀ ਹੋਈ ਹੈ, ਸਾਨੂੰ ਇੱਥੋਂ ਤੱਕ ਪਤਾ ਹੈ। ਤਾਂ ਗੱਲ ਇਹ ਹੈ ਕਿ ਥੋੜਾ ਇੱਕ ਮੈਸੇਜ ਜਦੋਂ ਤੁਸੀਂ ਦਿੰਦੇ ਹੋ ਨਾ, ਥੋੜਾ ਖਿਚਾਅ ਘਟਦਾ ਹੈ। ਹੁਣ ਜਿੱਦਾਂ ਤੁਸੀਂ ਦੇਖੋ ਨਾ ਕਿ DGP ਸਾਹਿਬ ਦੀ ਸਟੇਟਮੈਂਟ ਤੇ ਉਧਰੋਂ ਜਥੇਦਾਰ ਸਾਹਿਬ ਦੀ ਸਟੇਟਮੈਂਟ, ਉਹ ਏਦਾਂ ਬਿਲਕੁਲ ਟਕਰਾ ਕੇ ਆ ਰਹੀਆਂ ਨੇ ਨਾ, ਟਕਰਾ ਕੇ ਆ ਰਹੀਆਂ ਨੇ। ਤਾਂ ਇਹ ਚੀਜ਼ ਜਿਹੜੀ ਆ ਉਹ ਠੀਕ ਨਹੀਂ ਹੈ। ਇਹ ਦਿਹਾੜਾ ਸਾਨੂੰ ਵੇਖਣਾ ਚਾਹੀਦਾ ਹੈ ਨਾ, ਦਿਹਾੜਾ ਕਿਹੜਾ ਹੈ। ਤਾਂ ਇਸ ਕਰਕੇ ਮਤਲਬ ਕਿ ਇਹਨੂੰ ਖੋਲਣਾ ਚਾਹੀਦਾ ਮਾਹੌਲ ਨੂੰ। ਤੁਸੀਂ, ਮੈਂ ਕਹਿੰਦਾ ਕਿ ਲਾਅ ਐਂਡ ਆਰਡਰ ਤੇ ਤੁਸੀਂ ਕੰਪਰੋਮਾਈਜ਼ ਨਾ ਹੋਵੋ, ਪ੍ਰਬੰਧ ਆਪਣੇ ਕਰੋ, ਪਰ ਥੋੜਾ ਮਾਹੌਲ ਨੂੰ ਸੁਖਾਵਾਂ ਕਰਨ ਦਾ ਯਤਨ ਕਰੋ, ਕਿਉਂਕਿ ਪੰਜਾਬ ਹੈ ਸਾਡਾ ਸਾਰਿਆਂ ਦਾ। ਜੀ ਬਿਲਕੁਲ ਏਦਾਂ ਫੀਲ ਹੁੰਦਾ ਵੀ ਜਿੱਦਾਂ ਪਤਾ ਨਹੀਂ ਕੀ ਕੁਛ ਜਿਹੜਾ ਆ ਵੀ ਅੱਗ ਜਨੀ ਹੋ ਗਈ ਹੈ ਜਾਂ ਪਤਾ ਨਹੀਂ ਕੀ ਹੋ ਗਿਆ, ਵੀ ਏਦਾਂ ਜਿਹੜਾ ਫੀਲ ਲੋਕਾਂ ਨੂੰ ਆ ਰਹੀ ਆ ਵੀ ਸ਼ਾਇਦ ਅੰਦਰ ਹੀ ਰਹਿਣ। ਇੱਕ ਪਾਸੇ ਜਥੇਦਾਰ ਸਾਹਿਬ ਦੇ ਬਿਆਨ, ਇੱਕ ਪਾਸੇ ਏਦਾਂ ਦੀਆਂ ਗੱਲਾਂ। ਸੋ ਇਹ ਸਾਰਾ ਕੁਛ ਆਪਸ ਦੇ ਵਿੱਚ ਫਿਰ ਭਿੜਦਾ ਨਜ਼ਰ ਆਉਂਦਾ।